सब तो पहले तो ये जी कि भाई का शुक्रिया, मेहरबानी बड़ी ज़बरदस्त दावत उन्होंने खुआई है। मेहरबानी। उस तो बाद ये कि जनाब तुहाडा हुक्म है हज़रत सुल्तानुल आरफीन दा, कि मैं दोड़ा तुहाडी खिदमत च पेश कर देना। बिल्कुल। हजूर फरमांदे ने डॉक्टर साहब के साबत कदम ते कदम अगेरे आहा तां ही रब लभीवे हूँ। बेशक। लू लू दे विच जिक्र अल्लाह दा दम दम नाल पढ़ीवे हूँ। अल्लाह अल्लाह। ज़ाहिर बातन ऐन अयानी हू पिया सुनीवे हूँ। नाम फकीर उन्हां दा बाहू कबर जिन्हां दी जीवे। अल्लाह अल्लाह। यानी कि ਇਹਦੇ ਤੋਂ ਆਖਣਾ ਆਪ ਇਹ ਚਾਹੁੰਦੇ ਨੇ ਕਿ ਅੱਲਾਹ ਪਾਕ ਦੀ ਬੰਦਗੀ ਦੇ ਵਿੱਚ, ਅੱਲਾਹ ਪਾਕ ਦੀ ਯਾਦ ਵਿੱਚ, ਅੱਲਾਹ ਪਾਕ ਦੀ ਇਬਾਦਤ ਦੇ ਵਿੱਚ ਇੰਤਹਾਈ ਸਾਬਤ ਕਦਮ ਰਹਿ ਅੱਲਾਹ ਦੇ ਆ ਬੰਦਿਆ ਸਾਰੀ ਜ਼ਿੰਦਗੀ मुस्तकिल मिजाजी। ਮੁਸਤਕਿਲ ਮਿਜ਼ਾਜੀ। ਔਰ ਡਾਕਟਰ ਸਾਹਿਬ ਇੱਕ ਇੱਥੇ ਗੱਲ ਜਿਹੜੀ ਹੈ ਨਾ ਉਹ ਅਸੀਂ ਆਪਣੇ ਮੁਅੱਜ਼ਜ਼ ਦੋਸਤਾਂ ਦੀ ਖਿਦਮਤ ਵਿੱਚ ਅਰਜ਼ ਕਰਨੀ ਚਾਹੁੰਦੇ ਹਾਂ ਕਿ ਇਬਾਦਤ ਅੱਲਾਹ ਪਾਕ ਦੀ ਹੈ ਨਹੀਂ ਸਰ ਕਿ ਅਸੀਂ 24 ਘੰਟੇ ਮੁਸੱਲੇ ਤੇ ਖਲੋ ਕੇ ਤੇ ਨਫਲ ਹੀ ਪੜ੍ਹੀ ਜਾਈਏ, ਫਰਜ਼ ਨਮਾਜ਼ਾਂ ਮੁੱਕਣ ਤੇ ਫਿਰ ਨਫਲ ਨੀਂਦ ਲਈਏ। ਨਹੀਂ ਸਰ, 5 ਨਮਾਜ਼ਾਂ ਵੀ ਪੜ੍ਹੀਏ, ਲੇਕਿਨ ਆਪਣੀ ਜ਼ਿੰਦਗੀ ਗੁਜ਼ਾਰਨ ਦੇ ਅਸੂਲ ਜ਼ਵਾਬਤ ਜਿਹੜੇ ਨੇ, ਆਪਣੀਆਂ ਆਦਤਾਂ, ਆਪਣੇ ਤੌਰ ਤਰੀਕੇ ਨਬੀ ਪਾਕ ਦੇ ਹੁਕਮ ਦੇ ਮੁਤਾਬਕ, ਅੱਲਾਹ ਪਾਕ ਦੇ ਹੁਕਮ ਦੇ ਮੁਤਾਬਕ ਕਰੀਏ ਤੇ ਹਰ ਕਦਮ ਸਾਡਾ ਜਿਹੜਾ ਉਹ ਇਬਾਦਤ ਹੈ। 24 घंटे इबादत। 24 ਘੰਟੇ ਇਬਾਦਤ। बेशक। ਅਸੀਂ ਆਪਣਾ ਜਿਹੜਾ ਕਾਰੋਬਾਰ ਕਰਨੇ ਆ ਉਹਦੇ 'ਚ ਅਸੀਂ ਨਬੀ ਪਾਕ ਦੇ ਅਸੂਲ ਮੱਦੇ ਨਜ਼ਰ ਰੱਖੀਏ, ਮਿਲਾਵਟ ਨਾ ਕਰੀਏ, ਪੂਰਾ ਤੋਲੀਏ, ਪੂਰਾ ਮਿਣ ਕੇ ਦਈਏ। ਹਾਂਜੀ, ਇਬਾਦਤ ਹੈ। ਮੁਸਲਮਾਨ ਦਾ ਹਰ ਕਦਮ, ਹਰ ਸਾਹ ਇਬਾਦਤ ਹੈ, ਕਿਉਂਕਿ ਸਰ ਉਹਨੇ ਕਦੀ ਗਲਤ ਕੰਮ ਕਰਨਾ ਹੀ ਨਹੀਂ। ਉਹਨੇ ਆਪਣੇ ਹਰ ਸਾਹ ਨਾਲ ਉਹਨੂੰ ਅੱਲਾਹ ਪਾਕ ਯਾਦ ਰਹਿਣਾ। ਉਹਨੇ ਕਪੜਾ ਮਿਲਣਾ ਪੂਰਾ, ਉਹਨੇ ਸੌਦਾ ਤੋਲਣਾ ਪੂਰਾ। ਇਬਾਦਤ ਹੈ ਨਾ ਜੀ, ਹਰ ਸਾਹ ਇਬਾਦਤ ਹੋ ਗਈ। ਸਾਬਤ ਕਦਮ ਤੇ ਕਦਮ ਅਗੇਰੇ ਵੱਧਦਾ ਹੀ ਜਾ ਅੱਲਾਹ ਪਾਕ ਦੀ ਯਾਦ ਹੈ, ਉਹਦੇ ਇਸ਼ਕ ਹੈ, ਤਾਂ ਹੀ ਰੱਬ ਲਭੀਵੇ ਹੂ। ਲੂ ਲੂ ਦੇ ਵਿੱਚ ਜ਼ਿਕਰ ਅੱਲਾਹ ਦਾ ਦਮ ਦਮ ਨਾਲ ਸੁਣੀ। ਵੇਖੋ ਡਾਕਟਰ ਸਾਹਿਬ, ਹਰ ਸਾਹ ਨਾਲ ਤੇਰੇ ਜਿਸਮ ਦੇ ਲੂ ਲੂ ਦੇ ਵਿੱਚ, ਤੇਰੇ ਇੱਕ ਇੱਕ ਸਾਹ ਦੇ ਵਿੱਚ, ਤੇਰੇ ਇੱਕ ਇੱਕ ਕਦਮ ਦੇ ਵਿੱਚ ਅੱਲਾਹ ਪਾਕ ਰੂਬਰੂ ਹੋਵੇ। अल्लाह ਅੱਲਾਹ ਪਾਕ ਦੇ ਆ ਬੰਦਿਆ, ਤੈਨੂੰ ਪਤਾ ਹੋਵੇ ਮੇਰਾ ਰੱਬ ਵਹਿੰਦਾ ਵੇ, ਇਸ ਪਾਸੇ ਮੈਂ ਗਿਆ ਤੇ ਉਹ ਵੀ ਅੱਲਾਹ ਪਾਕ ਪਿਆ ਵਹਿੰਦਾ। ਇਹ ਚੰਗਾ ਪਾਸਾ ਇੱਧਰ ਜਾਵਾਂਗਾ ਤੇ ਉਹ ਵੀ ਮਾਲਕ ਪਿਆ ਵਹਿੰਦਾ। ਇਹ ਬੁਰਾ ਪਾਸਾ ਇੱਧਰ ਜਾਵਾਂਗਾ ਤੇ ਉਹ ਵੀ ਮੇਰਾ ਰੱਬ। ਅੱਲਾਹ ਪਾਕ ਫਰਮਾਉਂਦੇ ਨੇ ਕੋਈ ਐਸੀ ਜਗ੍ਹਾ ਨਹੀਂ ਹੁੰਦੀ ਜਿੱਥੇ ਤੁਸੀਂ 2 ਬੰਦੇ ਬੈਠੇ ਹੁੰਦੇ ਹੋ ਲੇਕਿਨ ਨਾਲ ਤੀਸਰਾ ਮੈਂ ਹੁੰਦਾ। अल्लाह बेशक। ਤੇ ਤੁਹਾਨੂੰ ਨਹੀਂ ਮੈਂ ਦਿਸ ਰਿਹਾ ਹੁੰਦਾ ਉਸ। अल्लाह। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਤੁਸੀਂ 3 ਬੰਦੇ ਬੈਠੇ ਹੁੰਦੇ ਹੋ, तो चौथा मैं। ਚੌਥਾ ਮੈਂ ਹੁੰਦਾ ਵਿੱਚ। ਲੇਕਿਨ ਅਸੀਂ ਹੌਸਲੇ ਭੁੱਲ ਜਾਂਦੇ ਹਾਂ। ਅਸੀਂ 3 ਬੰਦੇ ਬਹਿ ਕੇ ਕੋਈ ਗਲਤ ਕਾਰੀ ਕਰ ਰਹੇ ਹਾਂ ਤੇ ਸਾਨੂੰ ਇਹ ਹੌਸਲੇ ਨਹੀਂ ਹੁੰਦਾ। ਅਸੀਂ ਪੁਲਿਸ ਕੋ ਡਰਨੇ ਹਾਂ, ਲੁੱਕ ਕੇ ਗਲਤ ਕਾਰੀ ਕਰਨੇ, ਲੇਕਿਨ ਅੱਲਾਹ ਪਾਕ ਕੋਲੋਂ ਨਹੀਂ ਡਰਦੇ ਕਿ ਜਿਹੜਾ ਉੱਥੇ ਵੀ ਮੌਜੂਦ ਹੁੰਦਾ। बेशक। ਇਸੇ ਗੱਲ ਨੂੰ ਫਰਮਾ ਰਹੇ ਨੇ ਕਿ ਤੇਰਾ ਅਗਰ ਤੂੰ ਅੱਲਾਹ ਪਾਕ ਦਾ ਮੁਕਰਬ ਤਰੀਨ ਬੰਦਾ ਬਣਨਾ ਚਾਹੁੰਦਾ ਤੇ ਫਿਰ ਹਰ ਲਮਹਾ, ਹਰ ਸਾਹ ਦੇ ਨਾਲ ਮਾਲਕ ਨੂੰ ਯਾਦ ਰੱਖ। ਇੱਕ ਡਾਕਟਰ ਸਾਹਿਬ, ਮੈਂ ਛੋਟੀ ਜਿਹੀ ਗੱਲ ਤੁਹਾਨੂੰ ਸੁਣਾਉਣਾ ਕਿ ਇੱਕ ਦਫਾ ਨਾ ਕੁਛ ਦਰਵੇਸ਼ ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਦੀ ਨਾ ਜ਼ਿਆਰਤ ਲਈ ਚੱਲੇ। ਪੈਦਲ ਟੁਰਨ ਦਾ ਜ਼ਮਾਨਾ ਸੀ, ਉਹ ਪੈਦਲ ਜਾ ਰਹੇ ਸਨ। ਮੁਲਤਾਨ ਤੋਂ ਬਿਲਕੁਲ 10 ਕੋ ਸਿਰਫ ਪਿੱਛੇ ਰਹਿ ਗਿਆ ਤੇ ਇੱਕ ਰਾਤ ਉਹਨਾਂ ਨੂੰ ਪੈ ਗਈ ਉੱਥੇ। ਰਾਤ ਉਹਨਾਂ ਇੱਕ ਦਰਖਤ ਦੇ ਥੱਲੇ ਬਸਰ ਕੀਤੀ। ਸੁਬਾਹ ਉੱਠੇ ਤੇ ਦਰਖਤ ਦੇ ਉੱਤੇ ਜਿਹੜੇ ਪਰਿੰਦੇ ਸਨ ਨਾ ਉਹ ਆਪਸ ਵਿੱਚ ਗੱਲਾਂ ਪੈ ਕਰਨਗੇ। ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਫੌਤ ਹੋ ਗਏ। ਉਹ ਜਨਾਬ ਜਿਹੜੇ ਥੱਲੇ ਦਰਵੇਸ਼ ਬੈਠੇ ਸਨ ਉਹ ਪਰਿੰਦਿਆਂ ਦੀ ਗੱਲ ਸੁਣ ਕੇ ਉਹ ਬੜੇ ਹੈਰਾਨ ਹੋਏ। ਉਹ ਕੁਛ ਕਹਿਣ ਲੱਗੇ ਕਿ ਚਲੋ ਫਿਰ ਵਾਪਸ ਟੁਰ ਚੱਲਦੇ ਹਾਂ, ਹਜ਼ਰਤ ਤੇ ਹੁਣ ਫੌਤ ਹੋ ਗਏ ਨੇ। ਕੁਛ ਵਿੱਚੋਂ ਦਰਵੇਸ਼ਾਂ ਆਖਿਆ ਯਾਰ ਏਡੀ ਦੂਰੋਂ ਆਏ ਆ ਤੇ ਚਲੋ 10 ਕੋ ਰਹਿ ਗਿਆ, ਚੱਲਦੇ ਹਾਂ ਮੁਲਤਾਨ ਚੱਲ ਕੇ ਉਹਨਾਂ ਦੀ ਕਬਰ ਤੇ ਫਾਤਿਹਾ ਖਵਾਨੀ ਕਰਨੇ ਆ, ਦੁਆਏ ਖੈਰ ਕਰਨੇ ਆ, ਫਿਰ ਵਾਪਸ ਜਾਵਾਂਗੇ। ਹੁਣ ਕਸਦ ਕਰਕੇ ਆਏ ਸਾਂ ਐਡੀ ਦੂਰੋਂ। ਜਿਸ ਵੇਲੇ ਉੱਥੇ ਗਏ ਤੇ ਉਹਨਾਂ ਦੇਖਿਆ ਕਿ ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਆਪਣੇ ਹਲਕਾ ਦਰਸ ਦੇ ਵਿੱਚ ਬੈਠੇ ਨੇ ਔਰ ਦਰਸ ਦੇ ਰਹੇ ਨੇ। ਤੁਲਾਬਾ ਜਿਹੜੇ ਨੇ ਮਦਰਸੇ 'ਚ ਉਹਨਾਂ ਦਾ ਕੁਰਾਨ ਪਾਕ ਦਾ ਦਰਸ ਹੋ ਰਿਹਾ, ਉਹ ਵੀ ਬਹਿ ਕੇ ਸੁਣਦੇ ਨੇ। ਉਹ ਜਿਸ ਵੇਲੇ ਦਰਸ ਮੁੱਕਿਆ ਅਗਾਂਹ ਹੋ ਕੇ ਉਹਨਾਂ ਸਲਾਮ ਦੁਆ ਲਈ, ਜ਼ਿਆਰਤ ਕੀਤੀ, ਦੱਸਿਆ ਕਿ ਜਨਾਬ ਤੁਹਾਨੂੰ ਸਲਾਮ ਕਰਨ ਬੜੀ ਦੂਰੋਂ ਆਏ ਆ। ਉਹਨਾਂ ਕਿਹਾ ਜੀ ਮਹਿਮਾਨ ਆਏ ਨੇ, ਇਹਨਾਂ ਦੀ
ਆਦਰ ਭਾਅ ਕਰੋ, ਖਿਦਮਤ ਕਰੋ, ਰੋਟੀ ਪਾਣੀ ਚਾਹ। ਸੁਬਾਹ ਉੱਠ ਕੇ ਫਿਰ ਦਰਵੇਸ਼ ਪੇਸ਼ ਹੋਏ। ਉਹਨਾਂ ਆਖਿਆ ਹਜ਼ੂਰ ਸਾਡੇ ਨਾਲ ਆਉਂਦਿਆਂ ਇਸ ਤਰ੍ਹਾਂ ਇੱਕ ਵਾਕਿਆ ਹੋਇਆ, ਉਹ ਪਰਿੰਦਿਆਂ ਨੇ ਸਾਨੂੰ ਕਿਹਾ ਵੀ ਹਜ਼ਰਤ ਫੌਤ ਹੋ ਗਏ ਤੇ ਅਸੀਂ ਇੱਥੇ ਆਏ ਹਾਂ ਤੇ ਅੱਲਾਹ ਪਾਕ ਦਾ ਸ਼ੁਕਰ ਕੀਤਾ ਤੁਸੀਂ ਬਖਰੀਅਤ ਤਸ਼ਰੀਫ ਫਰਮਾਓ ਬੈਠੇ ਹੋਏ। ਉਹਨਾਂ ਨੇ ਸਰ ਫਰਮਾਇਆ, ਹਜ਼ਰਤ ਬਹਾਉਦੀਨ ਜ਼ਿਕਰੀਆ ਮੁਲਤਾਨੀ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਅੱਗੋਂ ਫਰਮਾਇਆ ਕਿ ਯਾਰ ਕੁਛ ਦਿਨਾਂ ਵਾਸਤੇ ਮੈਂ ਅਕਦ ਕੀਤਾ ਸੀ, ਨਿਕਾਹ ਕੀਤਾ ਸੀ, ਤੇ ਮੈਂ ਕੁਛ ਦਿਨਾਂ ਦੇ ਵਾਸਤੇ ਆਪਣਾ ਉਹ ਰੋਜ਼ ਦਾ ਵਜ਼ੀਫਾ ਜਿਹੜਾ ਮੈਂ ਅੱਲਾਹ ਪਾਕ ਦੇ ਹਜ਼ੂਰ ਪੇਸ਼ ਕਰਦਾ ਹਾਂ, ਮੈਂ ਪੇਸ਼ ਨਹੀਂ ਕਰ ਸਕਦਾ। ਉਹ ਮੇਰਾ ਰਬਤ ਟੁੱਟਾ ਹੈ। ਅੱਲਾਹ ਪਾਕ ਦੀ ਹਜ਼ੂਰੀ ਵਿੱਚ ਪੇਸ਼ ਹੋਣ ਦਾ ਮੇਰਾ ਉਹ ਸਿਲਸਿਲਾ ਮਨਕਤਾ ਹੋਇਆ 3 4 5 ਦਿਨ। ਤੇ ਉਹ ਕੱਲ ਆਖਰੀ ਦਿਨ ਸੀ, ਅੱਜ ਤੋਂ ਮੈਂ ਫੇਰ ਹਾਜ਼ਰ ਹੋ ਗਿਆ। ਉਹ ਦੇਖੋ ਯਾਨੀ ਦੱਸਿਆ ਗਿਆ ਕਿ ਭਾਵੇਂ ਬੰਦਾ ਜ਼ਿੰਦਾ ਚੱਲਦਾ ਫਿਰਦਾ, ਮੈਂ ਟੁਰਦਾ ਫਿਰਨਾ, ਅਗਰ ਮੇਰੇ ਅੱਲਾਹ ਪਾਕ ਨਾਲ ਰਬਤ ਔਰ ਨਾਤਾ ਮਜ਼ਬੂਤ ਔਰ ਉਸਤਵਾਰ ਨਹੀਂ, ਮੈਂ ਆਪਣੇ ਅੱਲਾਹ ਪਾਕ ਨੂੰ ਮੱਦੇ ਨਜ਼ਰ ਆਪਣੇ ਹਰ ਕੰਮ 'ਚ ਨਹੀਂ ਰੱਖਿਆ, ਉਹਦੀ ਯਾਦ ਨਹੀਂ ਕਰਦਾ, ਉਹਦੇ ਅੱਗੇ ਪੇਸ਼ ਨਹੀਂ ਹੁੰਦਾ, ਹਾਜ਼ਰੀ ਨਹੀਂ, ਤੇ ਮੈਂ ਮੁਰਦਾ। ਉਹ ਬੰਦਾ ਤੇ ਜ਼ਿੰਦਾ ਹੀ ਨਹੀਂ ਨਾ ਸਰ। ਜੋ ਦਮ ਗਾਫਿਲ ਸੋ ਦਮ ਕਾਫਿਲ। ਜਿਹੜਾ ਦਮ ਗਫਲਤ ਚ ਲੈ ਲਿਆ ਉਹਦੀ ਯਾਦ ਤੋਂ ਬਗੈਰ, ਉਹ ਕੁਫਰ ਚ ਗੁਜ਼ਰ ਗਿਆ ਫਕੀਰ ਦਾ। ਤੇ ਇਹਨਾਂ ਡਾਕਟਰ ਸਾਹਿਬ ਮੈਨੂੰ ਯਾਦ ਆ ਗਿਆ, ਕਾਜ਼ੀ ਸਾਹਿਬ ਰਹਿਮਤੁल्लाह अलैह ਨੇ ਇੱਕ ਦਫਾ ਗੱਲ ਸੁਣਾਈ, ਉਹਨਾਂ ਨੇ ਕਿਹਾ ਕਾਜ਼ੀ ਹਮੀਦੁल्लाह ਮਾਸ਼ਾਅੱਲਾ, ਇਹ ਬੜੇ ਅੱਲਾਹ ਦੇ ਵਲੀ ਸਨ। ਬਿਲਕੁਲ। ਉਹਨਾਂ ਨੇ ਕਿਹਾ ਜੀ ਕਿ ਇੱਕ ਬੰਦਾ ਆਪਣੀ ਬੇਟੀ, ਉਹ ਵੀ ਅੱਲਾਹ ਵਾਲਾ ਸੀ, ਬੇਟੀ ਵੀ ਅੱਲਾਹ ਵਾਲੀ ਸੀ, ਉਹਦੇ ਨਾਲ ਮੱਛੀਆਂ ਫੜਨ ਗਿਆ। ਉਹ ਮੱਛੀਆਂ ਫੜ ਕੇ ਕਸ਼ਤੀ ਰੱਖੀ ਜੇ, ਉਹ ਛੱਡ ਕੇ ਉਹਦੇ ਛੱਡੀ ਜੇ। ਉਹ ਵਾਪਸ ਆ ਕੇ ਵੇਖਿਆ ਮੱਛੀ ਕੋਈ ਨਹੀਂ। ਉਹਨੇ ਕਿਹਾ ਇਹ ਕੀ ਚੱਕਰ ਹੈ? ਉਹਨੇ ਕਿਹਾ ਜੀ ਤੁਸੀਂ ਆਪੇ ਹੀ ਤੇ ਦੱਸਿਆ ਕਿ ਹਵਾ 'ਚ ਉਹ ਪਰਿੰਦਾ ਜਿਹੜਾ ਅੱਲਾਹ ਦਾ ਜ਼ਿਕਰ ਨਹੀਂ ਕਰਦਾ, ਸ਼ਿਕਾਰੀ ਦੇ ਹੱਥੋਂ ਸ਼ਿਕਾਰ ਹੋ ਜਾਂਦਾ। ਸਮੁੰਦਰ ਦੀ ਉਹ ਮੱਛੀ ਜਿਹੜੀ ਅੱਲਾਹ ਦਾ ਜ਼ਿਕਰ ਨਹੀਂ ਕਰਦੀ, ਜਦੋਂ ਸ਼ਿਕਾਰੀ ਆਉਂਦਾ ਉਹਦੇ ਕਾਬੂ ਆ ਜਾਂਦੀ। ਤੇ ਅਸੀਂ ਇਸ ਤਰ੍ਹਾਂ ਦੀਆਂ ਮੱਛੀਆਂ ਖਾ ਕੇ ਕੀ ਕਰਨੀਆਂ ਜਿਹੜੀਆਂ ਜ਼ਿਕਰ ਤੋਂ ਗਾਫਲ, ਜਿਹੜੀਆਂ ਅੱਲਾਹ ਦਾ ਜ਼ਿਕਰ ਹੀ ਨਹੀਂ ਸਨ ਕਰਦੀਆਂ। ਵਾਹ, ਵੇਖੋ ਬੇਟੀ ਕਿਸ ਮੁਕਾਮ ਤੇ ਪਹੁੰਚੀ ਹੈ ਨੀ। ਤੇ ਗੱਲ ਤੁਹਾਡੇ ਲਈ ਹੋਈ ਹੈ ਜਨਾਬ ਕਿ ਜ਼ਿਕਰ ਅੱਲਾਹ ਰੱਬੁਲ ਇੱਜ਼ਤ ਦਾ ਦਮ ਦੇ ਨਾਲ। ਵਾਹ, ਇਹ ਸਰ ਫੁਕਰਾ ਦੇਖੋ ਨਾ ਜੀ, ਹੁਣ ਹਜ਼ਰਤ ਸੁਲਤਾਨੁਲ ਆਰਫੀਨ ਨੂੰ ਕਿਉਂ ਇਹ ਮੁਕਾਮ ਹਾਸਲ ਹੈ? ਅੱਲਾਹ ਪਾਕ ਖੁਦ ਫਰਮਾਉਂਦੇ ਨੇ ਕਿ ਜਿਹੜਾ ਮੇਰਾ ਬੰਦਾ ਹੋ ਜਾਂਦਾ ਹੈ, ਜਿਹਨੂੰ ਮੈਂ ਪਿਆਰ ਕਰਨ ਲੱਗ ਪੈਣਾ, ਮੈਂ ਆਪਣੀ ਮਖਲੂਕ ਦੇ ਦਿਲ 'ਚ ਫਿਰ ਉਹਦੀ ਮੁਹੱਬਤ ਪਾ ਅੱਲਾਹ, ਮੇਰੇ ਬੰਦੇ ਸਾਰੇ ਉਹਦੇ ਵੱਲ ਟੁਰਨ ਆਉਣ ਲੱਗ ਪੈਂਦੇ ਨੇ, ਉਹਦੇ ਨਾਲ ਪਿਆਰ ਜਿਵੇਂ ਜਨਾਬ ਨਾਲ ਦੁਨੀਆ ਕਰਦੀ। ਉਹ ਡਾਕਟਰ ਸਾਹਿਬ ਗੁਜ਼ਾਰਿਸ਼ ਇਹ ਵੇ ਕਿ ਇਹ ਆਖਰ ਤੇ ਫਿਰ ਇਸੇ ਆਪਣੇ ਦੌੜੇ ਦੇ ਆਖਰ ਤੇ ਫਰਮਾਉਂਦੇ ਨੇ ਕਿ ਨਾਮ ਫਕੀਰ ਉਹਨਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੋ, ਯਾਨੀ ਉਹ ਦੁਨੀਆ ਤੋਂ ਬਜ਼ਾਹਰ ਟੁਰ ਗਿਆ ਬੰਦਾ, ਲੇਕਿਨ ਚੂੰਕਿ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਹਯਾਤੀ ਦੇ ਵਿੱਚ ਅੱਲਾਹ ਪਾਕ ਦਾ ਉਹ ਇੰਤਹਾਈ ਬਰਗਜ਼ੀਦਾ ਤਾਬੇਦਾਰ, ਤਾਬੇ ਫਰਮਾਨ ਬੰਦਾ ਰਿਹਾ, ਤਾਂ ਵੇਖ ਲਓ ਉਹਦੀ ਕਬਰ ਤੇ ਵੀ ਰੌਣਕ ਪਈ ਲੱਗੀ, ਉਹ ਲੋਕ ਪੈ ਜਾਂਦੇ ਨੇ। ਹਾਂਜੀ, ਜਾਂ ਉਹਨਾਂ ਦੀ ਤਾਲੀਮਾਤ ਨੂੰ ਲੋਕ ਮੰਨਦੇ ਪਏ ਨੇ, ਜਾਂ ਉਹਨਾਂ ਦਾ ਜ਼ਿਕਰ ਖੈਰ ਕਰਦੇ ਨੇ ਅੱਛੇ ਤਰੀਕੇ ਦੇ ਨਾਲ, ਉਹਨਾਂ ਨੂੰ ਇੱਕ ਰੋਲ ਮਾਡਲ ਸਮਝਦੇ ਪਏ ਨੇ, ਅੱਲਾਹ ਦਾ ਬੰਦਾ ਸਮਝਦੇ ਪਏ। ਵਾਹ ਵਾਹ। ਤੇ ਅੱਲਾਹ ਪਾਕ ਦਾ ਜਨਾਬ ਜਿਹੜਾ ਜ਼ਿਕਰ ਹੈ ਨਾ ਜੀ, ਇਹ ਬੜਾ ਹੀ ਜ਼ਰੂਰੀ ਹੈ। ਮਾਲਕ ਹਕੀਕੀ ਤੇ ਫਿਰ ਰੋਜ਼ ਅੱਲਾਹ। ਡਾਕਟਰ ਸਾਹਿਬ ਇਹ ਪਿੱਛੇ ਜਿਹੜੀਆਂ ਸਾਡੀਆਂ ਖਵਾਤੀਨ ਕਹਿੰਦੀਆਂ ਹਨ ਮੇਰਾ ਜਿਸਮ ਤੇ ਮੇਰੀ ਮਰਜ਼ੀ, ਤੇ ਉਦੋਂ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਹੁੰਦਾ ਸੀ ਆਪਣੇ ਬਜ਼ੁਰਗਾਂ ਦਾ। ਉਹਨਾਂ ਫਰਮਾਇਆ ਸੀ ਵੀ ਕਿੱਥੋਂ ਲੈ ਨਹੀਂ ਹੱਥ ਪੈਰ ਤੇ ਵੱਖੀਆਂ, ਤੇ ਕਿੱਥੋਂ ਲੈ ਨਹੀਂ ਦੰਦ ਦਾੜ ਤੇ ਅੱਖੀਆਂ, ਤੇ ਕੀ ਇਹ ਤੇਰੇ ਵਿੱਚ ਤੇਰਾ ਲੇਖਾ ਕਰ ਲੈ ਤੇ ਬਾਹਰ ਕੱਢ ਲੈ। ਆਏ ਹਾਏ ਹਾਏ, ਹਿਸਾਬ ਕਿਤਾਬ ਕਰ ਲੈ ਤੇ ਕਰ ਲੈ। ਆਪਾਂ ਅੱਲਾਹ ਪਾਕ ਨਾਲ ਹਿਸਾਬ ਕਰਨਾ ਵੀ ਇਹ ਮੇਰਾ ਤੇ ਇਹ ਤੇਰਾ, ਇਹ ਮੇਰਾ, ਤੇ ਜਿਹੜਾ ਤੇਰਾ ਉਹਨੂੰ ਬਾਹਰ ਕੱਢ ਲੈ, ਵੰਡ ਲੈ ਰੱਬ ਨਾਲ। ਤੇ ਕੋਈ ਹੋਰ ਨਾ ਚੁਬਾਰੇ ਵਿੱਚ ਬੋਲੇ, ਐਵੇਂ ਤੈਨੂੰ ਭਰਮ ਪਿਆ, ਤੇਰਾ ਦਿਲਬਰ ਤੇਰੇ ਕੋਲ ਹੈ। ਆਏ ਹਾਏ ਹਾਏ, ਉਹੀ ਜਿੰਨੀ ਦੇਰ ਵਿੱਚ ਬੋਲੀ ਜਾ ਰਿਹਾ, ਜਿੱਦਨ ਉਹਨੇ ਫੁਰ ਕਰਕੇ ਉੱਡ ਜਾਣਾ, ਤੂੰ ਜਾਓ ਤੇ ਮੰਜੀ ਤੇ ਪੈਣਾ, ਲੋਕਾਂ ਕਿਹੜਾ ਬਈਅਤ ਚੁੱਕੋ। ਆਏ ਹਾਏ ਹਾਏ। ਸੋ ਸਰ ਮੁਹੰਮਦ ਅਲੀ ਕਲੇ ਐਸਾ ਵੱਡਾ ਬਾਕਸਰ ਹੋਇਆ, ਮੈਂ ਕਸਮ ਖੁਦਾ ਦੀ ਡਾਕਟਰ ਸਾਹਿਬ ਖੁਦ ਆਪ ਆਪਣੀ ਅੱਖੀ ਪੜ੍ਹਿਆ, ਅਖਬਾਰ 'ਚ ਇੱਕ ਦਫਾ ਮੈਂ ਛਪਿਆ ਪੜ੍ਹਿਆ ਕਿ ਰਾਈਟਰ ਨੇ ਲਿਖਿਆ, ਸਹਾਫੀ ਨੇ, ਕਿ ਮੁਹੰਮਦ ਅਲੀ ਕਲੇ ਦੀ ਜਿਹੜਾ ਉਹ ਇੱਕ ਜ਼ਰਬ ਮਾਰਦਾ ਸੀ ਨਾ, ਇੱਕ ਹੁਕਮ ਮੁੱਕਾ ਮਾਰਦਾ ਸੀ, ਉਹਨੂੰ ਮਸ਼ੀਨਾਂ ਦੇ ਜ਼ਰੀਏ ਚੈੱਕ ਕੀਤਾ ਕਿ ਉਹ ਜ਼ਰਬ ਦੀ ਕੀ ਤਾਕਤ ਹੈ, ਤੇ ਉਹ ਆਇਆ ਕਿ 2.5 ਮਨ ਵਜ਼ਨੀ ਚੀਜ਼ ਜਿਵੇਂ ਕਿਸੇ ਨੂੰ ਵੱਜੇ ਨਾ, ਤੇ ਏਡੀ ਉਹਦੀ ਜ਼ਰਬ ਵੱਜਦੀ ਸੀ।
ਲੇਕਿਨ ਉਹ ਮਰਨ ਤੋਂ ਪਹਿਲੇ ਤੁਹਾਨੂੰ ਪਤਾ ਹੀ ਹਾਏ ਹੈ, ਤੁਸੀਂ ਹਾਏ ਆਪ ਹਾਏ, ਡਾਕਟਰ ਚਮਚੀ ਨਹੀਂ ਸੀ ਮੂੰਹ ਤੱਕ ਜਾ ਔਰ ਸਕਦੀ। ਰਾਸ਼ੇ ਦਾ ਮਰੀਜ਼ ਹਾਏ ਹੋ ਗਿਆ ਹਾਏ ਹਾਏ। ਤੇ ਬੁਰਕੀ ਜਨਾਬ ਫੜ ਕੇ ਉਹ ਹੱਥ ਜਿਹੜਾ 2.5 ਮਣ ਦਾ ਮੁੱਕਾ ਮਾਰਦਾ ਸੀ, ਉਹ ਉਂਗਲਾਂ ਇੰਜ ਮੂੰਹ ਦੇ ਆਲੇ ਦੁਆਲੇ ਇੱਥੇ ਬੁਰਕੀ ਫਿਰਦੀ ਰਹਿੰਦੀ ਸੀ ਤੇ ਵਿੱਚ ਮੂੰਹ ਦੇ ਨਹੀਂ ਸੀ ਜਾਂਦੀ। ਹਾਏ। ਤੇ ਜੇ ਉਹਦਾ ਆਪਣਾ ਹੱਥ ਹੁੰਦਾ ਓਹ ਤੇ ਆਪਣੇ ਮੂੰਹ 'ਚ ਬੁਰਕੀ ਪਾ ਲਈ। ਬੁਰਕੀ ਪਾ। ਇਹ ਹੱਥ ਵੀ ਕਿਸੇ ਹੀ ਦਿੱਤਾ ਸੀ। ਡਾਕਟਰ ਸਾਹਿਬ ਮੈਨੂੰ ਯਾਦ ਹੈ ਕੁਰਾਨ ਪਾਕ ਦੇ ਵਿੱਚ ਅੱਲਾਹ ਪਾਕ ਜਦੋਂ ਕਿਆਮਤ ਦੀਆਂ ਹੌਲਨਾਕੀਆਂ ਬਿਆਨ ਕਰਦੇ ਨੇ ਨਾ, ਜਦੋਂ ਕਹਿੰਦੇ ਨੇ ਸੂਰਜ ਨੂੰ ਲਪੇਟ ਦਿੱਤਾ ਜਾਏਗਾ, ਆਹ ਤਾਰੇ ਬੇਨੂਰ ਹੋ ਜਾਣਗੇ, ਪੱਥਰ ਰੇਜ਼ਾ ਰੇਜ਼ਾ ਹੋ ਜਾਣਗੇ, ਸਮੁੰਦਰ ਉਬਲ ਪੈਣਗੇ, ਆਹ ਹਾਮਲਾ ਊਂਠਣੀਆਂ ਆਪਣਾ ਹਮਲ ਜ਼ਾਇਆ ਕਰ ਦੇਣਗੀਆਂ, ਅੱਲਾਹ ਰੂਹਾਂ ਇਨਸਾਨਾਂ ਦੇ ਸੁਕੂਮ ਵਿਰਾਤ ਵਾਇਜ਼ਨ ਨਜੂਮ ਮੁਨਕਦਰ। ਉਹਦੇ ਵਿੱਚ ਅੱਲਾਹ ਪਾਕ ਫਰਮਾਉਂਦੇ ਨੇ ਵਾਇਜ਼ਲ ਮੌਊਦਤੁ ਸੁਇਲਤ ਬਿਅਯ ਜ਼ੰਬਿਨ ਕੁਤਿਲਤ। ਅੱਲਾਹ ਪਾਕ ਉਸ ਲੜਕੀ ਨੂੰ ਬੁਲਾਣਗੇ ਕਿ ਜਿਹਨੂੰ ਜ਼ਿੰਦਾ ਦਫਨ ਕੀਤਾ ਗਿਆ ਸੀ ਕਿ ਇੱਧਰ ਆ, ਤੇਰਾ ਕੀ ਕਸੂਰ ਸੀ, ਤੈਨੂੰ ਕਾਹਦੇ ਲਈ ਜ਼ਿੰਦਾ ਦਫਨ ਕੀਤਾ। ਡਾਕਟਰ ਸਾਹਿਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਔਰਤ ਨੂੰ ਇਹ ਮੁਕਾਮ ਦਿੱਤਾ ਹੈ ਕਿ ਉਹਨੂੰ ਜ਼ਿੰਦਾ ਦਫਨ ਨਾ ਕੀਤਾ ਜਾਏ। ਔਰਤ ਨੂੰ ਇਹ ਮੁਕਾਮ ਦਿੱਤਾ ਹੈ ਕਿ ਉਹਦੀ ਹਰ ਕਿਸਮ ਦਾ ਤਹਫੁਜ਼ ਹਾਏ ਫਰਾਹਮ ਹਾਏ ਕੀਤਾ। ਚਾਦਰ ਚਾਰ ਦੀਵਾਰੀ ਅਹਿਮੀਅਤ ਉਹਦੀ। ਔਰ ਦੇਖੋ ਇਹ ਜਿਹੜੀਆਂ ਵਿਚਾਰੀਆਂ ਸਾਡੀਆਂ ਭੈਣਾਂ ਜਿਹਦੀਆਂ ਬੇਸਮਝ ਨੇ, ਜਿਹੜੀਆਂ ਮੇਰਾ ਉਹਦੀਆਂ ਜਿਸਮ ਨਾਰਾ ਮੇਰਾ, ਮਾਰਦੀਆਂ ਨੇ, ਮਰਜ਼ੀ ਆ। ਤੋਬਾ ਅਸਤਗਫਿਰੁੱਲਾਹ ਅਸਤਗਫਾਰ। ਅੱਲਾਹ ਪਾਕ ਉਹਨਾਂ ਨੂੰ ਹਦਾਇਤ ਦੇਵੇ ਅੱਲਾਹੁ ਅਕਬਰ। ਔਰ ਉਹਨਾਂ ਦੇ ਉੱਤੇ ਰਹਿਮ ਕਰੇ ਜਿਨ੍ਹਾਂ ਦੀ ਕੋਈ ਇਹੋ ਜਿਹੀ ਸੋਚ ਹੈ। ਅੱਲਾਹ ਪਾਕ ਇਹ ਉਹਨਾਂ ਨੂੰ ਵੀ ਬੜੀ- ਸਿਰਾਤ ਮੁਸਤਕੀਮ ਆਮੀਨ, ਤੇ ਲਿਆਏ। ਅੱਲਾਹੁਮਾ ਆਮੀਨ, ਅਤੀਉल्लाह व अतीउर रसूल ਦੇ ਉੱਤੇ ਅਮਲ ਪੈਰਾ ਹੋਣ ਦੀ ਤੌਫੀਕ عطا ਫਰਮਾਏ। ਆਮੀਨ ਤੇ ਬੜੀ ਜਨਾਬ ਇੱਕ ਵਾਰੀ ਫੇਰ ਭਾਈ ਦਾ ਸ਼ੁਕਰੀਆ, ਮਿਹਰਬਾਨੀ ਜਨਾਬ, ਇਜਾਜ਼ ਸਾਹਿਬ ਦਾ। ਬੜੀ ਅੱਲਾਹ ਪਾਕ ਨਾਲ ਸਲਾਮਤ ਰੱਖੇ। ਓ ਚੱਲ ਮਿਲੇ ਨੂੰ ਚਲੀ ਰੌਣਕ ਹੋ ਜਾਉ ਛੱਟ